ਮੰਨਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਕਮਨਾਮਿਆਂ ਨੂੰ ਚੈਲੰਜ ਕੀਤਾ ਗਿਆ ਆ? ਉਹ ਤਾਂ ਸ਼ਰੇਆਮ ਦਿਸ ਰਿਹਾ ਹੈ। ਇਹ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਾਡਾ ਜਿਹੜਾ ਸੁਪਰੀਮ ਹੈ ਤਖਤ ਹੈ, ਉਹਦੇ 5 ਤਖਤ ਜਦੋਂ ਫੈਸਲਾ ਕਰਦੇ ਆ, ਪਰ ਉਹਦੇ ਵਿੱਚ ਚੇਂਜ ਜਿਹੜੀ ਇਕੱਲਾ ਜਥੇਦਾਰ ਹੀ ਕਰੀ ਜਾਂਦਾ। ਨਿੱਜੀ ਬਹਾਨੇ ਘੜ ਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਟਾਲਿਆ ਗਿਆ। ਫਿਰ ਉਹ ਤੇ ਬਹਾਨੇ ਦੇ ਬਣਾਏ ਗਏ ਨਾ, ਉਹ ਸਾਰੇ ਬਹਾਨੇ ਸੀਗੇ ਸਿਰ ਟਾਲਣ ਵਾਸਤੇ। ਜੇ ਜਥੇਦਾਰਾਂ ਦੀ ਮਿਲੀ ਭੁਗਤ ਨਾ ਹੁੰਦੀ ਤਾਂ ਜਿੱਦਣ ਉਹਦੇ 3 ਦਿਨਾਂ 'ਚ ਅਸਤੀਫਾ ਨਹੀਂ ਸੀ ਦਿੱਤਾ ਤੇ ਜਥੇਦਾਰਾਂ ਨੂੰ ਚਾਹੀਦਾ ਸੀ ਕਿ ਉਹਦੀ ਜਵਾਬ ਤਲਬ ਵੀ ਕਰਦੇ। ਹੁਣ ਨਵਾਂ ਇੱਕ ਬਹਾਨਾ ਬਣਾ ਲਿਆ ਕਿ ਜੇ ਅਸੀਂ ਜੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਮੰਨਦੇ ਆ ਤੇ ਸਾਡੀ ਜਿਹੜੀ ਅਕਾਲੀ ਦਲ ਦਾ ਜਿਹੜਾ ਰਜਿਸਟ੍ਰੇਸ਼ਨ ਉਹ ਭੰਗ ਹੋ ਜੂਗੀ। ਇਹਨਾਂ ਨੂੰ ਪੁੱਛੇ ਵੀ ਉਹ ਭੰਗ ਕਿੱਦਾਂ ਹੋ ਜੂਗੀ? ਵੀ ਲੱਗਦਾ ਨਹੀਂ ਕਿ ਜਿਹੜੇ 7 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਮੈਂਬਰ ਸੀ ਉਹਨਾਂ ਦੇ ਵੱਲੋਂ ਆਪਣੀਆਂ ਪਾਵਰਾਂ ਦੀ ਵਰਤੋਂ ਕਰਨੀ ਚਾਹੀਦੀ ਸੀ। ਜਿਹੜੇ ਹੁਕਮ ਦੀ ਅਦੂਲੀ ਕਰ ਰਹੇ ਸੀ ਉਹਨਾਂ ਨੂੰ ਫਿਰ ਕਟਹਿਰੇ ਦੇ ਵਿੱਚ ਵੀ ਖੜਾ ਕਰਨਾ ਚਾਹੀਦਾ ਸੀ। ਜਦੋਂ ਕੋਈ ਸੁਪਰੀਮ ਕੋਰਟ ਫੈਸਲਾ ਕਰਦਾ ਵਾ ਉਹਨੂੰ ਲਾਗੂ ਕਿਹਨੇ ਕਰਾਉਣਾ ਦਾ? ਸਰਕਾਰ ਨੇ। ਹੁਣ ਇੱਥੇ ਜਿਹੜਾ ਹੁਕਮਨਾਮਾ ਦਾ ਜਾਰੀ ਕਰਤਾ, ਪਰ ਉਹਨੂੰ ਲਾਗੂ ਕਿਹਨੇ ਕਰਾਉਣਾ ਸੀ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ। ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਖੁਦ ਉਹਨਾਂ ਦਾ ਅਪਾਇੰਟ ਕੀਤਾ ਹੋਇਆ ਬਾਦਲਾਂ ਦਾ। ਇਹ ਤਾਂ ਹਰ ਵੇਲੇ ਹੁਕਮਨਾਮੇ ਲੰਘਣਾ ਕਰਦੇ ਰਹੇ। ਇਹ ਜਥੇਦਾਰਾਂ ਨੂੰ ਜਥੇਦਾਰ ਨਹੀਂ ਸਮਝਦੇ, ਇਹ ਤਾਂ ਜਥੇਦਾਰ ਨੂੰ ਮੁਲਾਜ਼ਮ ਸਮਝਦੇ ਆ। ਹੁਣ ਇਹਨਾਂ ਨੂੰ ਅਕਾਲੀ ਦਲ ਬਾਦਲ ਨੂੰ ਇਦਾਂ ਮਹਿਸੂਸ ਹੋ ਗਿਆ ਕਿ ਜੇ ਉਹ ਕੁਛ ਜਿਹੜੇ ਹੁਕਮਨਾਮਾ 2 ਅਕਤੂਬਰ ਦਾ ਜਾਰੀ ਹੋਇਆ ਇਹ ਹਰਪ੍ਰੀਤ ਸਿੰਘ ਦੇ ਕਰਕੇ ਹੋਇਆ। ਇਸ ਕਰਕੇ ਇਹਨਾਂ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਦੋਸ਼ ਤਾਂ ਧਾਮੀ ਸਾਹਿਬ ਦੇ ਵਿਰੁੱਧ ਵੀ ਲੱਗੇ ਆ। ਉੱਥੇ ਤਾਂ ਕੋਈ ਕਮੇਟੀ ਨਹੀਂ ਬਣਾਈ, ਉੱਥੇ ਤਾਂ ਕੋਈ ਐਕਸ਼ਨ ਨਹੀਂ ਲਿਆ, ਉੱਥੇ ਤਾਂ ਕਿਸੇ ਦਾ ਕੱਖ ਨਹੀਂ ਹੋਇਆ। ਟੀਵੀ 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਾਵਨ ਸਿਧਾਂਤ, ਜਥੇਦਾਰਾਂ ਦੀ ਭੂਮਿਕਾ ਤੇ ਅਕਾਲੀ ਦਲ ਬਾਦਲ ਦੇ ਲੀਡਰਾਂ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਰੁਖ, ਇਹਨਾਂ ਤਮਾਮ ਸਾਰੇ ਜਿਹੜੇ ਭੂਮਿਕਾਵਾਂ ਨੇ ਇਹਨਾਂ ਨੂੰ ਲੈ ਕੇ ਸਵਾਲੀਆ ਚਿੰਨ੍ਹ ਵੀ ਲੱਗਣੇ ਸ਼ੁਰੂ ਹੋ ਗਏ ਨੇ। ਤੇ ਹਾਲ ਦੇ ਵਿੱਚ ਹੀ ਬੀਤੇ ਕੱਲ੍ਹ ਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਜਥੇਦਾਰ ਨੇ ਔਰ ਹਾਲ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਹੋਇਆ ਹੈ, ਤਮਾਮ ਸਾਰੇ ਉਹਨਾਂ ਨੇ ਵੀ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ। ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦਾ ਜਿਹੜਾ ਜਵਾਬ ਲੈਣ ਦਾ ਯਤਨ ਕਰਾਂਗੇ ਤੇ ਖਾਸ ਤੌਰ ਤੇ ਵੱਖ-ਵੱਖ ਮੁੱਦਿਆਂ ਦੇ ਉੱਪਰ ਬੇਬਾਕੀ ਦੇ ਨਾਲ ਲਿਖਣ ਦੇ ਆਦੀ ਨੇ ਬਖਸ਼ੀਸ਼ ਸਿੰਘ ਗਿੱਲ। ਇਹਨਾਂ ਦੇ ਕੋਲੋਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਜਾਣਨ ਦਾ ਯਤਨ ਕਰਾਂਗੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਮਿਹਰਬਾਨੀ ਬਹੁਤ ਬਹੁਤ। ਮੇਰੇ ਚੈਨਲ ਟੀਵੀ 4 ਦੇ ਉਹ ਸਮਾਂ ਆਪਣਾ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਸਵਾਲ ਹੈ, ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਜਿਹੜਾ 2 ਦਸੰਬਰ ਵਾਲੇ ਹੁਕਮਨਾਮੇ ਤੋਂ ਬਾਅਦ ਜਾਂ ਜੋ ਕੁਝ ਉੱਥੇ ਵਾਪਰਿਆ ਉਹਨਾਂ ਤਮਾਮ ਸਾਰੇ ਜਿਹੜੇ ਘਟਨਾਕ੍ਰਮ ਤੋਂ ਬਾਅਦ ਇਹ ਵੀ ਸੰਗਤਾਂ ਦੇ ਸਵਾਲ ਨੇ ਕਿ ਅਕਾਲ ਤਖ਼ਤ ਸਾਹਿਬ ਦੀ ਪਾਵਨ ਮਾਨ ਮਰਿਆਦਾ ਨੂੰ, ਪਾਵਨ ਸਿਧਾਂਤ ਨੂੰ ਤੇ ਹੁਕਮਨਾਮਿਆਂ ਨੂੰ ਚੈਲੰਜ ਕਰਨ ਦਾ ਯਤਨ ਕੀਤਾ ਗਿਆ ਅਕਾਲੀ ਦਲ ਬਾਦਲ ਦੇ ਵੱਲੋਂ। ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜੀ? ਪਹਿਲੀ ਗੱਲ ਤਾਂ ਅਕਾਲ ਤਖ਼ਤ ਸਾਹਿਬ ਸਿੱਖਾਂ ਵਾਸਤੇ ਮਹਾਨ ਹੈ, ਮਹਾਨ ਸੀ ਤੇ ਮਹਾਨ ਰਹੇਗਾ। ਜਿੱਥੋਂ ਤੱਕ 2 ਦਸੰਬਰ ਦੇ ਹੁਕਮਨਾਮਿਆਂ ਦੀ ਗੱਲ ਹੈ, 2 ਦਸੰਬਰ ਦੇ ਹੁਕਮਨਾਮਿਆਂ ਵਿੱਚ ਜਥੇਦਾਰਾਂ ਵੱਲੋਂ ਇਸ ਤਰ੍ਹਾਂ ਆਪਣੇ ਆਪ ਨੂੰ ਸ਼ੋਅ ਕੀਤਾ ਗਿਆ ਕਿ ਉਹ ਇੱਕ ਵਾਰ ਫੇਰ ਕਾਲੀ ਫੂਲਾ ਸਿੰਘ ਦਾ ਜਿਹੜਾ ਸਮਾਂ ਸੀ ਉਹਨੂੰ ਦੁਹਰਾ ਰਹੇ ਆ। ਔਰ ਉਹਨਾਂ ਨੇ ਉਹਨੂੰ ਦੁਹਰਾਉਣ ਦੀ ਕੋਸ਼ਿਸ਼ ਵੀ ਕੀਤੀ ਜਿੱਦਾਂ ਦੇ ਉਹਨਾਂ ਨੇ ਸਵਾਲ ਕੀਤੇ। ਦੂਜੇ ਬੰਨੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਕਿ ਉਹ ਵੀ ਇੱਕ ਮਹਾਰਾਜਾ ਰਣਜੀਤ ਸਿੰਘ ਵਾਂਗੂ ਇੱਕ ਨਿਮਾਣੇ ਸਿੱਖ ਵਜੋਂ ਇਹ ਸਾਰਾ ਕੁਛ ਸਜ਼ਾ ਲਵਾਉਣ ਲਈ ਤਿਆਰ ਆ, ਉਹਦਾ ਹੁਕਮ ਮੰਨਣ ਨੂੰ ਤਿਆਰ ਹੈ। ਪਰ ਜਿਉਂ ਹੀ ਇਹ ਹੁਕਮਨਾਮਾ ਜਾਰੀ ਹੋਇਆ ਉਸ ਤੋਂ ਬਾਅਦ ਨਾ ਤਾਂ ਜਿਹੜੇ ਸਾਡੇ ਜਥੇਦਾਰ ਹੈ ਅਕਾਲ ਤਖ਼ਤ ਸਾਹਿਬ ਦੇ ਉਹ ਠੀਕ ਤਰ੍ਹਾਂ ਰੋਲ ਨਿਭਾ ਸਕੇ ਕਾਲੀ ਫੂਲਾ ਸਿੰਘ ਵਾਲਾ, ਔਰ ਨਾ ਹੀ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹ ਇਹੋ ਜਿਹੇ ਨਿਮਾਣਾ ਸਿੱਖ ਪੇਸ਼ ਆਪਣੇ ਆਪ ਨੂੰ ਸਾਬਤ ਕਰ ਸਕਿਆ। ਮੰਨਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਕਮਨਾਮਿਆਂ ਨੂੰ ਚੈਲੰਜ ਕੀਤਾ ਗਿਆ ਆ? ਉਹ ਤਾਂ ਸ਼ਰੇਆਮ ਦਿਸ ਰਿਹਾ। ਉਹ ਤਾਂ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ 3 ਦਿਨਾਂ ਦੇ ਵਿੱਚ ਅਸਤੀਫੇ ਦੇਣੇ ਆ, ਪਰ ਸੁਖਬੀਰ ਸਿੰਘ ਬਾਦਲ ਨੇ ਕੋਈ ਅਸਤੀਫਾ ਨਹੀਂ ਦਿੱਤਾ, ਸਗੋਂ ਉਹਨੂੰ ਡਿਲੇ ਕਰਨ ਤੇ ਲੱਗਾ ਰਿਹਾ। ਇੰਨਾ ਡਿਲੇ ਹੋ ਗਿਆ ਕਿ ਮੁੜ ਕੇ ਲੋਕਾਂ ਨੇ ਜਥੇਦਾਰਾਂ ਨੂੰ ਸਵਾਲ ਕਰਨੇ ਸ਼ੁਰੂ ਕਰਤੇ ਕਿ ਤੁਸੀਂ ਤਾਂ ਕਿਹਾ ਸੀ 3 ਦਿਨਾਂ 'ਚ ਅਸਤੀਫੇ ਦਿਓ, ਤਾਂ ਅੱਜ ਤਾਂ 20 ਦਿਨ ਆਪਣਾ 10 ਦਿਨ ਬੀਤ ਗਿਆ, 15 ਦਿਨ ਬੀਤ ਗਿਆ, 20 ਦਿਨ ਬੀਤ ਗਿਆ। ਤੇ ਫਿਰ ਜਿਹੜਾ ਵਾ ਅਕਾਲੀ ਦਲ ਦਾ ਆਪਣਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਧਾਮੀ ਸਾਹਿਬ, ਉਹਨੇ ਕਿਹਾ ਜੀ ਅਸੀਂ ਜਥੇਦਾਰ ਸਾਹਿਬ ਤੋਂ 15 ਦਿਨ ਦਾ ਟਾਈਮ ਲੈ ਲਿਆ ਤੇ ਅਸੀਂ 15 ਦਿਨ ਟਾਈਮ ਦੇ ਦਿਓ ਸਾਨੂੰ, ਤਾਂ ਅਸੀਂ ਉਹਦਾ ਆਪਣਾ ਤੋਂ ਇਹਨੂੰ ਲਾਗੂ ਕਰ ਦਿਆਂਗੇ। ਜਦੋਂ 15 ਦਿਨ ਬੀਤ ਗਏ ਤੇ ਫਿਰ ਵੀ ਕੁਛ ਨਹੀਂ ਹੋਇਆ।
ਉਹਨਾਂ ਚਿਰੋਂ ਸਾਡੀ ਜਿਹੜੀ ਸਰਹੰਦ ਦਾ ਜਿਹੜਾ ਸਾਕਾ ਦੀ ਆ ਸ਼ਹੀਦੀ ਸਮਾਗਮ ਉਹ ਆ ਗਿਆ। ਫਿਰ ਉਹਨਾਂ ਨੇ ਬਹਾਨਾ ਬਣਾ ਲਿਆ ਕਿ ਸਾਰਾ ਜਿਹੜੇ ਜਥੇਦਾਰ ਹੈ ਸਾਡੇ ਅਕਾਲੀ ਦਲ ਹੈ ਉਹ ਸਾਰਾ ਰੁੱਝਿਆ ਹੋਇਆ ਵਾ, ਇਸ ਕਰਕੇ ਅਸੀਂ 10 ਦਿਨਾਂ ਦਾ ਹੋਰ ਟਾਈਮ ਮੰਗ ਲਿਆ। ਪਹਿਲੀ ਗੱਲ ਤਾਂ ਇਹ ਕਿ ਅਸੀਂ ਸਿੱਖ ਜਿਹੜੇ ਆ ਉਸ ਆਪਣਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਾਹਿਬ ਨੂੰ ਸੁਪਰੀਮ ਮੰਨਦੇ ਆ, ਆਪਣੇ ਉਹਨੂੰ ਸੁਪਰੀਮ ਕੋਰਟ ਮੰਨਦੇ ਆ। ਤੇ ਸੁਪਰੀਮ ਕੋਰਟ ਦਾ ਜਿਹੜਾ ਜੱਜ ਜਦੋਂ 5 ਜਣੇ ਫੈਸਲਾ ਕਰਨ ਤਾਂ ਉਹਨੂੰ ਇੱਕ ਜਣਾ ਕਿੱਦਾਂ ਬਦਲ ਸਕਦਾ? ਜੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਾਡਾ ਜਿਹੜਾ ਸੁਪਰੀਮ ਹੈ ਤਖਤ ਹੈ, ਉਹਦੇ 5 ਤਖਤ ਜਦੋਂ ਫੈਸਲਾ ਕਰਦੇ ਆ, ਪਰ ਉਹਦੇ ਵਿੱਚ ਚੇਂਜ ਜਿਹੜੀ ਇਕੱਲਾ ਜਥੇਦਾਰ ਹੀ ਕਰੀ ਜਾਂਦਾ। ਨਿੱਜੀ ਬਹਾਨੇ ਘੜ ਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਟਾਲਿਆ ਗਿਆ। ਫਿਰ ਉਹ ਤੇ ਬਹਾਨੇ ਤਾਂ ਬਣਾਏ ਗਏ ਨਾ, ਉਹ ਸਾਰੇ ਬਹਾਨੇ ਸੀਗੇ ਸਿਰਫ ਟਾਲਣ ਵਾਸਤੇ, ਕਿਉਂਕਿ ਅਸਲ ਵਿੱਚ ਅਕਾਲੀ ਦਲ ਸੁਖਬੀਰ ਬਾਦਲ ਇਹ ਨਹੀਂ ਸੀ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵਾ ਵੀ ਜਿਹੜਾ ਉਹਦੇ ਫਾਦਰ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਗਿਆ, ਸਨਮਾਨ ਕੀਤਾ ਗਿਆ ਸੀ, ਉਹ ਵਾਪਸ ਕਰਨ ਦਾ ਹੁਕਮ ਹੀ ਸੀ। ਤੇ ਸੁਖਬੀਰ ਬਾਦਲ ਕਿੱਦਾਂ ਬਰਦਾਸ਼ਤ ਕਰ ਸਕਦਾ ਸੀ ਵੀ ਉਹਦਾ ਜਿਹੜਾ ਬਾਦਲ ਸਾਹਿਬ ਨੂੰ ਮਿਲਿਆ ਫਖਰੇ ਨਾਮ ਫਖਰੇ ਕੌਮ ਦਾ ਸਨਮਾਨ ਉਹ ਵਾਪਸ ਕਰ ਦੇਣਾ, ਉਹਨੂੰ ਡਾਲਣ ਵਾਸਤੇ। ਔਰ ਇੱਕ ਨਾ ਹੀ ਜਿਹੜਾ ਸੁਖਬੀਰ ਬਾਦਲ ਆ ਉਹ ਨਾ ਹੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਚਾਹੁੰਦਾ ਸੀ। ਔਰ ਇਹਦੇ ਵਿੱਚ ਜਿਹੜਾ ਸੀਗਾ ਮੈਂ ਸਮਝਦਾ ਵੀ ਜਥੇਦਾਰਾਂ ਦਾ ਵੀ ਮਿਲੀ ਭੁਗਤ ਸੀ। ਜੇ ਜਥੇਦਾਰਾਂ ਦੀ ਮਿਲੀ ਭੁਗਤ ਨਾ ਹੁੰਦੀ ਤਾਂ ਜਿੱਦਣ ਉਹਨੇ 3 ਦਿਨਾਂ 'ਚ ਅਸਤੀਫਾ ਨਹੀਂ ਸੀ ਦਿੱਤਾ ਤੇ ਜਥੇਦਾਰਾਂ ਨੂੰ ਚਾਹੀਦਾ ਸੀ ਵੀ ਉਹਦਾ ਕੋਈ ਉਹਦੀ ਜਵਾਬ ਤਲਬ ਵੀ ਕਰਦੇ ਵੀ ਤੂੰ ਕਿਉਂ ਨਹੀਂ ਅਸਤੀਫਾ ਦਿੱਤਾ, ਨਾ ਤੂੰ ਫਖਰੇ ਕੌਮ ਵਾਪਸ ਕੀਤਾ, ਨਾ ਤੂੰ ਅਸਤੀਫਾ ਦਿੱਤਾ। ਔਰ ਜਿਹੜੀ 7 ਮੈਂਬਰੀ ਕਮੇਟੀ ਸੀ ਜਿਹੜੀ ਬਣਾਈ ਜਥੇਦਾਰਾਂ ਵੱਲੋਂ, ਉਹਨੂੰ ਵੀ ਕਦੀ ਕੋਈ ਮੀਟਿੰਗ ਨਹੀਂ ਹੋਈ, ਉਹਦੀ ਵੀ ਗੱਲ ਨਹੀਂ ਪਾਦੀ। ਔਰ ਇਹ ਟਾਲਦੇ 1.5 ਮਹੀਨਾ ਇਹਨਾਂ ਨੇ ਇੱਦਾਂ ਹੀ ਕੱਢਤਾ, ਕੋਈ ਫੈਸਲਾ ਨਹੀਂ ਹੋਇਆ। ਔਰ ਹੁਣ ਕੀ ਹੋ ਰਿਹਾ ਉਹ ਵੀ ਸਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬ ਦੇ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਜਾ ਰਹੀ ਆ, ਆਨੇ ਬਹਾਨੇ ਬਣਾ ਕੇ। ਜੀ ਹੁਣ ਨਵਾਂ ਇੱਕ ਬਹਾਨਾ ਬਣਾ ਲਿਆ ਵੀ ਜੇ ਅਸੀਂ ਜੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਮੰਨਦੇ ਆ ਤੇ ਸਾਡੀ ਜਿਹੜੀ ਅਕਾਲੀ ਦਲ ਦਾ ਜਿਹੜਾ ਰਜਿਸਟ੍ਰੇਸ਼ਨ ਉਹ ਭੰਗ ਹੋ ਜਾਊਗੀ। ਇਹਨਾਂ ਨੂੰ ਪੁੱਛੇ ਵੀ ਉਹ ਭੰਗ ਕਿੱਦਾਂ ਹੋ ਜਾਊਗੀ? ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹੁਕਮ ਹੀ ਕੀਤਾ, ਉਹਨੇ ਇਹ ਨਹੀਂ ਕਿਹਾ ਵੀ ਮੈਂ ਕਮੇਟੀ ਬਣਾਉਣਾ, ਉਹਨੇ ਕਿਹਾ ਵੀ ਮੈਂ 7 ਮੈਂਬਰੀ ਕਮੇਟੀ ਬਣਾਤੀ ਆ, ਤੁਸੀਂ ਇਹਦੀ ਦੇਖ ਰੇਖ ਥੱਲੇ ਸਾਰਾ ਜਿਹੜੀ ਆਪਣੇ ਪਾਰਟੀ ਦਾ ਦੁਬਾਰਾ ਜਿਹੜਾ ਜੋੜਜਾਮਾ ਕਰੋ, ਕਿਉਂਕਿ ਪਹਿਲੀ ਜਿਹੜੀ ਮੈਨੇਜਮੈਂਟ ਹੈ ਜਿਹੜੇ ਅਕਾਲੀ ਦਲ ਜਿਹੜੀ ਪਹਿਲੀ ਲੀਡਰਸ਼ਿਪ ਆ ਉਹ ਹੁਣ ਜਿਹੜੀ ਉਹ ਰੋਕ ਨਹੀਂ ਰਹੀ ਕਾਬਲ। ਜਦੋਂ 7 ਮੈਂਬਰੀ ਕਮੇਟੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬਣਾ ਦਿੱਤੀ ਜਾਂਦੀ ਆ, ਪੂਰੀਆਂ ਤਾਕਤਾਂ ਸਿੰਘ ਸਾਹਿਬਾਨ ਦੇ ਵੱਲੋਂ ਦੇ ਦਿੱਤੀਆਂ ਜਾਂਦੀਆਂ, ਲੱਗਦਾ ਨਹੀਂ ਕਿ ਜਿਹੜੇ 7 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਮੈਂਬਰ ਸੀ ਉਹਨਾਂ ਦੇ ਵੱਲੋਂ ਆਪਣੀਆਂ ਪਾਵਰਾਂ ਦੀ ਵਰਤੋਂ ਕਰਨੀ ਚਾਹੀਦੀ ਸੀ, ਜਾਂ ਜਿਹੜੇ ਹੁਕਮਨਾਮਿਆਂ ਤੋਂ ਜਾਂ ਜਿਹੜੇ ਹੁਕਮ ਦੀ ਅਦੂਲੀ ਕਰ ਰਹੇ ਸੀ ਉਹਨਾਂ ਨੂੰ ਫਿਰ ਕਟਹਿਰੇ ਦੇ ਵਿੱਚ ਵੀ ਖੜਾ ਕਰਨਾ ਚਾਹੀਦਾ ਸੀ? ਜਦੋਂ ਕੋਈ ਸੁਪਰੀਮ ਕੋਰਟ ਫੈਸਲਾ ਕਰਦਾ ਵਾ ਉਹਨੂੰ ਲਾਗੂ ਕਿਹਨੇ ਕਰਾਉਣਾ ਹੁੰਦਾ? ਪੰਜਾਬ ਸਰਕਾਰ ਨੇ, ਸਰਕਾਰ ਦੇ ਪੁਲਿਸ ਮਹਿਕਮੇ ਨੇ। ਹੁਣ ਇੱਥੇ ਜਿਹੜਾ ਹੁਕਮਨਾਮਾ ਦਾ ਜਾਰੀ ਕਰਤਾ, ਪਰ ਉਹਨੂੰ ਲਾਗੂ ਕਿਹਨੇ ਕਰਾਉਣਾ ਸੀ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ। ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਖੁਦ ਉਹਨਾਂ ਦਾ ਅਪਾਇੰਟ ਕੀਤਾ ਹੋਇਆ ਬਾਦਲਾਂ ਦਾ, ਉਹਨੂੰ ਕਿੱਦਾਂ ਲਾਗੂ ਕਰਾ ਸਕਦਾ ਹੈ? ਉਹਨੇ ਸਿਰਫ ਬਹਾਨੇ ਬਣਾਉਣੇ ਸ਼ੁਰੂ ਕਰਤੇ ਵੀ ਉਹ ਜੀ ਆ ਜੀ ਐਵੇਂ ਬੀਟਾ ਕਰਦੀ ਉਧਰ ਕਰਦੀਆਂ। ਇਹ ਸਾਰਾ ਕੁਝ ਮਿਲੀ ਭੁਗਤ ਹੈ। ਔਰ ਜਥੇਦਾਰ ਵੀ ਚੁੱਪ ਕਰਕੇ ਉਹਨੂੰ ਵੇਖਦੇ ਰਹੇ। ਜਥੇਦਾਰ ਦਾ ਵੀ ਕੋਈ ਐਕਸ਼ਨ ਨਹੀਂ ਲਿਆ, ਉਹਦੇ ਤੇ ਕੁਛ ਨਹੀਂ ਕੀਤਾ, ਸਿਰਫ ਵੇਖਦੇ ਰਹੇ ਜੀ। ਆਪ ਜਦੋਂ ਲੋਕਾਂ ਨੇ ਰੌਲਾ ਪਾਇਆ, ਸਿੱਖਾਂ ਨੇ ਰੌਲਾ ਪਾਇਆ, ਉਹ ਦੱਸੋ ਫਿਰ ਜਾ ਕੇ ਕਿਤੇ ਜਥੇਦਾਰ ਸਾਹਿਬ ਬੋਲੇ ਵੀ ਅਸੀਂ 2 ਦਸੰਬਰ ਦਾ ਹੁਕਮਨਾਮਾ ਨੂੰ ਲਾਗੂ ਕਰਾਵਾਂਗੇ, ਪਰ ਅਜੇ ਤੱਕ ਵੀ ਲਾਗੂ ਕੋਈ ਨਹੀਂ ਹੋਇਆ। ਅਜੇ ਵੀ ਨਾ ਤਾਂ ਜਿਹੜਾ ਅਸਤੀਫਾ ਦਿੱਤਾ ਜਿਹੜਾ ਬਾਦਲ ਨੇ ਉਹਨੂੰ ਜਿਹੜਾ ਮਨਜ਼ੂਰ ਕੀਤਾ ਉਹ ਬੜੀ ਮਜਬੂਰੀ 'ਚ ਕੀਤਾ। ਅਕਾਲੀ ਦਲ ਬਾਦਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੁਕਮ ਦੀ ਅਦੁੱਲੀ ਕੀਤੀ ਜਾ ਰਹੀ ਹੈ, ਜਾਂ ਇਸ ਤੋਂ ਪਹਿਲਾਂ ਵੀ ਕੀਤੀ ਗਈ ਹੈ? ਅਕਾਲੀ ਦਲ ਬਾਦਲ ਵੱਲੋਂ ਕਦੇ ਵੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਗਿਆ। ਜਦੋਂ ਭਾਈ ਮਨਜੀਤ ਸਿੰਘ ਜਥੇਦਾਰ ਸੀ ਅਕਾਲ ਤਖ਼ਤ ਸਾਹਿਬ ਦੇ, ਇਹਨਾਂ ਅਕਾਲੀ ਦਲ ਵਾਲੇ ਦੇ ਸਾਰੇ ਰਲ ਕੇ ਉਹਨਾਂ ਨੂੰ ਹੁਕਮ ਆਪਣਾ ਬੇਨਤੀ ਕੀਤੀ ਸੀ ਵੀ ਸਾਡਾ ਅਕਾਲੀ ਦਲ ਦਾ ਸਮਝੌਤਾ ਕਰ ਦਿਓ, ਸਿੱਖਾਂ ਨੂੰ ਇਕੱਠੇ ਕਰ ਦਿਓ। ਤਾਂ ਉਹਨਾਂ ਨੇ ਆਖਿਆ ਵੀ ਠੀਕ ਹੈ, ਉਹਨਾਂ ਨੇ ਹੁਕਮਨਾਮਾ ਕੀਤਾ ਵੀ ਤੁਸੀਂ ਸਾਰੇ ਇਕੱਠੇ ਹੋ ਜਾਓ, ਇੱਕ ਕਮੇਟੀ ਬਣਾ ਕੇ ਕਰੋ। ਤਾਂ ਉਹਦੇ ਵਿਰੋਧ ਇਹਨਾਂ ਨੇ ਅਕਾਲੀਆਂ ਨੇ ਬਗਾਵਤ ਕਰਤੀ ਵੀ ਤੂੰ ਕੌਣ ਹੈ ਸਾਨੂੰ ਇਕੱਠੇ ਕਰਨ ਵਾਲਾ, ਤੂੰ ਕੌਣ ਹੈ ਸਾਨੂੰ ਹੁਕਮ ਦੇਣ ਵਾਲਾ। ਔਰ ਉਹਨੂੰ ਇੱਥੋਂ ਤੱਕ ਆਪਣੀ ਜਾਨ ਬਚਾਉਣ ਲਈ ਉੱਥੇ ਇੱਕ ਕਮਰੇ ਦੇ ਵਿੱਚ ਵੜ ਕੇ ਕੁੰਡੀ ਲਾਉਣੀ ਪਈ ਸੀ, ਤੇ ਬਾਹਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਹੋਰ ਜਿਹੜੇ ਸਾਥੀ ਸੀ ਉਹ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ੇ ਨੂੰ ਆਪਣਾ ਠੁੱਡੇ ਮਾਰ ਰਿਹਾ ਸੀ ਤੇ ਬਾਹਰ ਨਿਕਲ ਤੇ ਗਾਲਾਂ ਕੱਢ ਰਿਹਾ ਸੀ। ਉਹ ਹੋਰ ਕਿੱਦਾਂ ਕੋਈ ਬਣਾਉਂਦੀ, ਕਿੱਦਾਂ ਲੱਗਣਾ ਕਰਨੀ, ਪਰ ਕਿਸੇ ਜਥੇਦਾਰ ਨੇ ਕੱਖ ਨਹੀਂ ਕੀਤਾ ਉੱਤੇ। ਉਦੋਂ ਬਾਅਦ 1999 ਆ ਗਿਆ। 1999 ਵਿੱਚ ਫਿਰ 300 ਸਾਲਾ ਖਾਲਸਾ ਦਿਵਸ ਮਨਾਉਣਾ ਸੀਗਾ,
ਤੇ ਅਕਾਲੀ ਦਲ ਜਿਹੜਾ ਟੁੱਟਿਆ ਕਈ ਧੜੇ ਹੋ ਚੁੱਕੇ ਸੀਗੇ। ਬਰਾਂ ਟੌਰਾ ਸਾਹਿਬ ਇੱਕ ਬੰਨੇ ਸੀਗੇ, ਬਾਦਲ ਸਾਹਿਬ ਇੱਕ ਬੰਨੇ ਸੀਗੇ, ਬਾਦਲ ਸਾਹਿਬ ਮੁੱਖ ਮੰਤਰੀ ਸੀਗੇ। ਤੇ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਵੀ ਤੁਸੀਂ 300 ਸਾਲਾ ਮਨਾ ਲਓ, ਉਦੋਂ ਬਾਅਦ ਜੋ ਮਰਜ਼ੀ ਕਰ ਲਓ, ਵੀ ਉਹਨਾਂ 'ਚ ਕੁਛ ਨਾ ਕਰੋ। ਤੇ ਇਹਨਾਂ ਨੇ ਬਾਦਲ ਸਾਹਿਬ ਨੇ ਜਥੇਦਾਰ ਵੀ ਬਦਲਾਤਾ ਤੇ ਅਕਾਲੀ ਦਲ ਆਪਣਾ ਕੌਮੀ ਕਮੇਟੀ ਦਾ ਪ੍ਰਧਾਨ ਵੀ ਬਦਲਾਤਾ। ਹੋਰ ਹੁਕਮਨਾਮੇ ਲੰਘਣਾ ਕੀਤਾ ਹੋਣੀ ਸੀ। ਇਹ ਤਾਂ ਹਰ ਵੇਲੇ ਹੁਕਮਨਾਮੇ ਲੰਘਣਾ ਕਰਦੇ ਰਹੇ, ਕਿਉਂਕਿ ਇਹਨਾਂ ਦੇ ਹੁਕਮਨਾਮਾ ਆਪਣਾ ਸਮਝ ਲਿਆ ਸਿੱਖ ਜਿਹੜੇ ਆ ਹੁਕਮਨਾਮੇ ਦੀ ਹਮੇਸ਼ਾ ਪਾਲਣਾ ਕਰਦੇ ਆ, ਕਰਦੇ ਰਹਿਣਗੇ ਤੇ ਕਰਦੇ ਸੀ। ਪਰ ਇਹਨਾਂ ਕਦੇ ਵੀ ਹੁਕਮਨਾਮੇ ਦਾ ਪਾਲਣਾ ਨਹੀਂ ਕੀਤਾ। ਇਹਨਾਂ ਨੇ ਜਥੇਦਾਰਾਂ ਦੇ ਹੁਕਮ ਨੂੰ ਉਹਨਾਂ ਨੂੰ ਇੱਕ ਮੁਲਾਜ਼ਮ ਹੀ ਸਮਝਿਆ, ਇਹਨਾਂ ਕਦੇ ਜਥੇਦਾਰ ਸਮਝਿਆ ਹੀ ਨਹੀਂ। ਇਹ ਜਥੇਦਾਰਾਂ ਨੂੰ ਜਥੇਦਾਰ ਨਹੀਂ ਸਮਝਦੇ, ਇਹ ਤਾਂ ਜਥੇਦਾਰ ਨੂੰ ਮੁਲਾਜ਼ਮ ਸਮਝਦੇ ਆ। ਇਸ ਕਰਕੇ ਜਿਹੜਾ ਵਾ ਇਹਨਾਂ ਨੇ ਕਦੇ ਵੀ ਹੁਕਮਨਾਮੇ ਦੀ ਜਿਹੜੀ ਪਾਲਣਾ ਨਹੀਂ ਕੀਤੀ। ਤੇ ਮੈਨੂੰ ਜਾਪਦਾ ਵੀ ਗਾਂਹ ਵੀ ਕਰ ਦੇਣਗੇ। ਜਿਸ ਤਰੀਕੇ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਦੋਸ਼ ਲਗਾਉਣ ਤੋਂ ਬਾਅਦ ਜਾਂ ਉਹਨਾਂ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜੇ ਕਰਨ ਤੋਂ ਬਾਅਦ ਇੱਕ 3 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤੇ ਕੱਲ ਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਲਾਈਵ ਹੁੰਦੇ ਨੇ ਤੇ ਉਹ ਬਹੁਤ ਸੰਗੀਨ ਦੋਸ਼ ਲਗਾਉਂਦੇ ਨੇ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ, ਮੈਸੇਂਜਰ ਆਫ ਬਾਦਲ ਦਾ ਨਾਮ ਦਿੱਤਾ ਜਾਂਦਾ ਹੈ। ਕਹਿੰਦੇ ਨੇ ਕਿ ਉਹ ਮੈਨੂੰ ਲੈ ਕੇ ਜਿਹੜੀ ਪੁੱਛ ਪੜਤਾਲ ਹੈ ਤੇਜ਼ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਵਿਰੋਧ ਦੇ ਵਿੱਚ ਜਿਹੜੇ ਨਤੀਜੇ ਆ ਸੁਭਾਵਿਕ ਹੈ ਕਿ ਆਉਣਗੇ। ਜਿੱਥੋਂ ਜਿਹੜੇ ਦੋਸ਼ ਲਾਏ ਗਏ ਗਿਆਨੀ ਹਰਪ੍ਰੀਤ ਸਿੰਘ ਤੇ ਇਹ ਪਹਿਲਾਂ ਵੀ ਲੱਗ ਚੁੱਕੇ ਆ ਔਰ ਇਹਦਾ ਜਿਹੜਾ ਹਕਤਾਲ ਤੇ ਫੈਸਲਾ ਵੀ ਕਰ ਚੁੱਕੀ ਆ। ਇਹ ਜਾਣ ਬੁੱਝ ਕੇ ਹੁਣ ਇਹਨਾਂ ਨੂੰ ਅਕਾਲੀ ਦਲ ਬਾਦਲ ਨੂੰ ਇਦਾਂ ਮਹਿਸੂਸ ਹੋ ਗਿਆ ਵੀ ਜੇ ਉਹ ਕੁਛ ਜਿਹੜੇ ਹੁਕਮਨਾਮਾ 2 ਅਕਤੂਬਰ ਦਾ ਜਾਰੀ ਹੋਇਆ ਇਹ ਹਰਪ੍ਰੀਤ ਸਿੰਘ ਦੇ ਕਰਕੇ ਹੋਇਆ। ਇਸ ਕਰਕੇ ਇਹਨਾਂ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ, ਉਹਦੇ ਵਿਰੁੱਧ ਦੋਸ਼ ਲਾਉਣੇ ਸ਼ੁਰੂ ਕਰਤੇ। ਹੁਣ ਦੋਸ਼ ਤਾਂ ਆਪਣਾ ਧਾਮੀ ਸਾਹਿਬ ਦੇ ਵਿਰੁੱਧ ਵੀ ਲੱਗੇ ਆ। ਉਹਨਾਂ ਨੇ ਜੋ ਬੀਬੀ ਜਗੀਰ ਕੌਰ ਨੂੰ ਕਿਹਾ, ਜਿਹੋ ਜੀ ਬੋਲੀ ਉਹ ਤਾਂ ਐਵੀਡੈਂਸ ਹੀ ਸਾਹਮਣੇ ਆ ਗਏ ਨਾ ਲੋਕਾਂ ਦੇ। ਉੱਥੇ ਤਾਂ ਸਾਹਮਣੇ ਆ, ਉੱਥੇ ਤਾਂ ਕੋਈ ਕਮੇਟੀ ਨਹੀਂ ਬਣਾਈ, ਉੱਥੇ ਤਾਂ ਕੋਈ ਐਕਸ਼ਨ ਨਹੀਂ ਲਿਆ, ਉੱਥੇ ਤਾਂ ਕਿਸੇ ਦਾ ਕੱਖ ਨਹੀਂ ਹੋਇਆ। ਆਪੇ ਉਹਦੀ ਆਪਣੀ ਉਹ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਗਿਆ, ਬਾਬੇ ਉਹਨਾਂ ਜਥੇਦਾਰ ਸਾਹਮਣੇ ਕਮੇਟੀ ਬਣਾਤੀ, ਉਹਦੇ ਸਾਹਮਣੇ ਪੇਸ਼ ਆਪੇ ਸਜ਼ਾ ਦਿਲਵਾ ਲਈ ਇੱਕ ਦਿਨ ਦੀ, ਆਪੇ ਮਾਫ ਹੋ ਗਿਆ। ਇੱਥੇ ਕੀ ਜਿਹੜਾ ਕੋਰਟ ਫੈਸਲਾ ਕਰ ਚੁੱਕੀ ਆ ਉਹਨੂੰ ਦੁਬਾਰਾ ਫੇਰ ਖੋਲ ਲਿਆ ਔਰ ਉਹ ਮੈਂਬਰ ਜਿਹੜੇ 3 ਮੈਂਬਰ ਉਹ ਬਣਾਏ ਜਿਹੜੇ ਸੁਖਬੀਰ ਬਾਦਲ ਦੇ ਝੋਲੀ ਚੁੱਕਾ, ਤਾਂ ਕਿ ਉਹਨਾਂ ਤੋਂ ਮਨਪਸੰਦ ਦੀ ਰਿਪੋਰਟ ਲੈ ਕੇ ਨੂੰ ਹਰਪ੍ਰੀਤ ਸਿੰਘ ਨੂੰ ਪਾਸੇ ਕੱਢਦਾ ਜਾਵੇ। ਔਰ ਜੋ ਹਰਪ੍ਰੀਤ ਸਿੰਘ ਕਹਿ ਰਿਹਾ ਬਿਲਕੁਲ ਠੀਕ ਹੈ ਤੇ ਉਹਨੂੰ ਕੱਢਣ ਵਾਸਤੇ ਸਾਰਾ ਡਰਾਮਾ ਰਚਿਆ ਗਿਆ, ਕਿਉਂਕਿ ਬਾਦਲ ਅਕਾਲੀ ਦਲ ਇਹ ਸਮਝਦਾ ਵੀ ਸਾਰੇ ਕੁਝ ਦਾ ਜ਼ਿੰਮੇਵਾਰ ਹਰਪ੍ਰੀਤ ਸਿੰਘ ਹੈ। ਪਰ ਹਰਪ੍ਰੀਤ ਸਿੰਘ ਦਾ ਵੀ ਮੈਂ ਕਹਿੰਦਾ ਵੀ ਹਰਪ੍ਰੀਤ ਸਿੰਘ ਨੂੰ ਜਿਹੜਾ ਆਪਣਾ ਉਦੋਂ ਪਿੱਛੇ ਜੇ ਉਹਦਾ ਰੌਲਾ ਪਿਆ, ਪਹਿਲੀ ਗੱਲ ਤਾਂ ਸਾਨੂੰ ਇਹ ਕਹਿਣਾ ਨਹੀਂ ਚਾਹੀਦਾ ਕਿ ਮੇਰੀ ਯਾਰੀ ਹੈਗੀ ਆ। ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਜੇ, ਕੌਮ ਦੇ ਜਥੇਦਾਰ ਜੇ, ਤੁਹਾਡੀ ਕਿਹਦੇ ਨਾਲ ਯਾਰੀ? ਤੁਹਾਡੀ ਯਾਰੀ ਤਾਂ ਪੰਥ ਨਾਲ ਹੋਣੀ ਚਾਹੀਦੀ। ਤੁਸੀਂ ਪੰਥ ਦੀ ਅਗਵਾਈ ਕਰਦੇ ਆ। ਉਹਨੇ ਜਦੋਂ ਉਹਦੇ ਆਪਣਾ ਬਲਟੋਏ ਦੀ ਮੀਟਿੰਗ 'ਚ ਕਿਹਾ ਤੇ ਹਾਂ ਮੇਰੀ ਯਾਰੀ ਹੈਗੀ ਆ ਬੀਜੇਪੀ ਨਾਲ, ਫਲਾਣੇ ਨਾਲ ਯਾਰੀ ਆ, ਉੱਥੇ ਹੀ ਸਾਰਾ ਕੰਮ ਬੜਾ ਸ਼ੁਰੂ ਹੋ ਗਿਆ। ਉਹਨੂੰ ਇਹ ਕਹਿਣਾ ਨਹੀਂ ਸੀ ਚਾਹੀਦਾ। ਮੁੜ ਕੇ ਦੂਜੋ ਰਹਿੰਦੀ ਕਸਰ ਉਦੋਂ ਨਿਕਲ ਗਈ ਜਦੋਂ ਉਹਨੇ ਰਾਧਾ ਸਵਾਮੀ ਨਾਲ ਮੀਟਿੰਗ ਕਰ ਲਈ। ਉੱਥੋਂ ਇਹਨਾਂ ਨੂੰ ਟਾਈਮ ਮਿਲ ਗਿਆ ਵੀ ਤਾਂ ਆ ਗਿਆ ਕਾਬੂ। ਇਹ ਸਾਰਾ ਕੁਝ ਪ੍ਰੀ ਪਲਾਨ ਹੋਇਆ। ਜਦੋਂ ਵਲਟੋਆ ਨੂੰ ਤਲਬ ਕੀਤਾ ਗਿਆ ਤੇ ਉਸੇ ਸਮੇਂ ਦੇ ਦਰਮਿਆਨ ਦੀ ਇਹ ਵੀਡੀਓ ਤਾਂ ਉੱਥੇ ਵਾਰਤਾਲਾਪ ਹੋ ਰਿਹਾ। ਫਿਰ ਕੀ ਲੱਗਦਾ ਕਿ ਜਿਹੜੀ ਉਹ ਵੀਡੀਓ ਕਿਸੇ ਨੇ ਬਣਾਈ ਹੈ, ਫਿਰ ਜਾਣਬੁੱਝ ਕੇ ਕਲਿੱਪ ਕੱਢ ਕੇ ਵਾਇਰਲ ਕੀਤੀ ਗਈ, ਉਹ ਤਾਂ ਜਥੇਦਾਰ ਤੋਂ ਬਿਨਾ ਹੋਰ ਹੋ ਕੌਣ ਸਕਦਾ ਹੈ ਜਾਂ ਮੁਲਾਜ਼ਮਾਂ ਤੋਂ ਬਿਨਾ ਕੌਣ ਹੋ ਸਕਦਾ? ਇਹ ਤਾਂ ਮਿਲੀ ਭੁਗਤਣਾ ਹੋਈ ਹੈ ਸਾਰਾ ਕੁਝ। ਹੁਣ ਜਥੇਦਾਰ ਹਰਪ੍ਰੀਤ ਸਿੰਘ ਕਹਿੰਦਾ ਵੀ ਉਹ ਜਿਹੜੀ ਵੀਡੀਓ ਆ ਉਹ ਸਿਰਫ ਜਥੇਦਾਰ ਕੋਲੇ ਸੀਗੀ। ਫਿਰ ਉਹ ਜਾ ਕਿੱਦਾਂ ਲੀਕ ਕਿੱਦਾਂ ਹੋ ਗਈ? ਕਿਸੇ ਨਾ ਕਿਸੇ ਦਾ ਲੀਕ ਕੀਤੀ ਆ ਨਾ। ਸੋ ਇਹਦੇ ਪਿੱਛੇ ਸਾਰਾ ਜਿਹੜਾ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਕੇ ਕੱਢਣ ਦਾ ਮਸਲਾ ਵਾ ਉਹ ਚੱਲ ਰਿਹਾ ਵਾ, ਤਾਂ ਕਿ ਇਹਨੂੰ ਪਾਸੇ ਕਰ ਦਿਓ ਤੇ ਅਸੀਂ ਆਪਣੇ ਮਨ। ਦੂਜਾ ਇਹ ਆ ਵੀ ਉਹਨੂੰ ਕੱਢ ਕੇ ਦੂਜਿਆਂ ਨੂੰ ਡਰਾਉਣਾ ਚਾਹੁੰਦੇ ਆ, ਤਾਂ ਕਿ ਬਾਕੀ 4 ਜਥੇਦਾਰ ਜਿਹੜੇ ਆ ਉਹ ਡਰ ਜਾਣ, ਉਹ ਸਾਡੇ ਹੁਕਮ ਮੁਤਾਬਕ ਚੱਲਣ, ਤੋਂ ਵਾਪਸ ਲੈ ਲੈਣ ਫੈਸਲਾ। ਹੁਣ ਜਿਹੜਾ ਵਿਸਾਖੀ ਦੇ ਜੋ ਆਪਣਾ ਮਾਘੀ ਦੇ ਕਾਨਫਰੰਸ ਜਿਹੜੀ ਹੋਈ ਆ ਉਹ ਸਿਰਫ ਆਪਣਾ ਵਿਖਾਵਾ ਕੀਤਾ ਗਿਆ। ਉਹਦੇ ਵਿੱਚ ਉਹੀ ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਰੇਤਾ ਵੇਚਿਆ ਸੀ, ਬਜਰੀ, ਉਹਨਾਂ ਨੇ ਆਪਣੇ ਕਰੋੜਾਂ ਰੁਪਏ ਕਮਾਏ ਸੀਗੇ, ਉਹਨਾਂ ਦਾ ਇਕੱਠ ਕਰਕੇ ਉੱਥੇ ਦਿਖਾਤਾ ਵੀ ਮੇਰੇ ਮਗਰ ਬਹੁਤ ਦੁਨੀਆ। ਜਥੇਦਾਰ ਹਰਪ੍ਰੀਤ ਸਿੰਘ ਲਾਈਵ ਹੁੰਦਿਆਂ ਹੋਇਆਂ ਕਹਿੰਦੇ ਨੇ ਕਿ ਜਿਹੜੀ 28 ਨੂੰ ਇੱਕ ਕਹਿ ਸਕਦੇ ਕਿ ਜਥੇਦਾਰ ਸਾਹਿਬਾਨ ਦੀ
ਇੱਕ ਮੀਟਿੰਗ ਸੱਦੀ ਗਈ ਸੀ ਤੇ ਉਹਦੇ ਵਿੱਚ ਗੁਰਮਤ ਦੀ ਰੌਸ਼ਨੀ ਦੇ ਵਿੱਚ ਤੇ ਜਿਹੜੇ ਪੰਥ ਵਿਰੋਧੀ ਨੇ ਜਾਂ ਬਾਦਲਾਂ ਦਾ ਨਾਮ ਲੈਂਦਿਆਂ ਹੋਇਆ ਫੈਸਲਿਆਂ ਦੀ ਗੱਲ ਕਰਦੇ ਕਿ ਗੁਰਮਤ ਦੀ ਰੌਸ਼ਨੀ 'ਚ ਫੈਸਲੇ ਹੋ ਸਕਦੇ ਸੀ ਜੇ ਜਿਹੜੀ 28 ਨੂੰ ਮੀਟਿੰਗ ਜਥੇਦਾਰ ਸਾਹਿਬਾਨ ਦੇ ਵੱਲੋਂ ਮੁਲਤਵੀ ਨਾ ਕੀਤੀ ਜਾਂਦੀ ਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ तमाम ਸਾਰੀਆਂ ਚੀਜ਼ਾਂ ਦਾ ਜਿਹੜਾ ਜ਼ਿਕਰ ਹੈ ਉਹ ਕਿਹੜੇ ਆਧਾਰਿਤ ਤੇ ਕਰਦੇ ਨਜ਼ਰ ਆਉਂਦੇ ਕਿ ਫੈਸਲੇ ਹੋ ਸਕਦੇ ਸੀ? ਵੀ ਉਹ ਤਾਂ ਜਾਪ ਰਿਹਾ ਵੀ ਉਹ ਨਹੀਂ ਸੀ ਹੋਣੇ ਫੈਸਲੇ, ਉਹ ਇਦਾਂ ਨਹੀਂ ਚਾਹੁੰਦੇ ਹੋਣਾ ਇਹਦਾ ਫਾਇਦਾ ਹੋਵੇ। ਇਹ ਨਹੀਂ ਚਾਹੁੰਦੇ ਵੀ ਉਹ ਹਰਪ੍ਰੀਤ ਸਿੰਘ ਬਰੀ ਕਰਕੇ ਤੁਹਾਨੂੰ ਦੁਬਾਰਾ ਫਿਰ ਲਿਆਂਦਾ ਜਾਵੇ। ਇਹ ਚਾਹੁੰਦੇ ਵੀ ਹਰਪ੍ਰੀਤ ਸਿੰਘ ਨੂੰ ਬਾਹਰ ਕੱਢਿਆ ਜਾਵੇ ਤੇ ਬਾਕੀ 4 ਜਿਹੜੇ ਆ ਉਹ ਤਾਂ ਪਹਿਲੇ ਉਹ ਸਮਝਦੇ ਮੈਂ ਨਹੀਂ ਕਹਿੰਦਾ, ਉਹ ਸਮਝਦੇ ਪਏ ਤਾਂ ਅਸੀਂ ਸ਼ਾਇਦ ਡਰਾ ਹੀ ਲਵਾਂਗੇ ਵੀ ਜੋ ਇੱਕ ਨੂੰ ਡਰਾ ਲਿਆ ਬਾਕੀ 4 ਡਰ ਜਾਣਗੇ ਤਾਂ ਸਾਡੇ ਮੁਤਾਬਕ ਫੈਸਲੇ ਕਰਨਗੇ। ਇਸ ਕਰਕੇ ਹਰਪ੍ਰੀਤ ਸਿੰਘ ਲੱਗ ਰਿਹਾ ਜਿਹੜਾ ਆਪਣਾ ਉਹਨੂੰ ਆਪਣਾ ਭੇਜਿਆ ਗਿਆ ਰਾਧਾ ਸੁਆਮੀ ਨੂੰ, ਉਹ ਵੀ ਤਾਂ ਕਿਸੇ ਸਾਜ਼ਿਸ਼ ਦੇ ਅਧੀਨ ਭੇਜਿਆ ਗਿਆ ਉੱਥੇ, ਉਹਨੂੰ ਸਾਜ਼ਿਸ਼ ਦੇਣ ਭੇਜਿਆ ਗਿਆ। ਉਹਦਾ ਸਿੱਖ ਪੰਥ ਨਾਲ ਕੀ ਸੰਬੰਧ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ? ਉਹਦਾ ਸਿੱਖ ਪੰਥ ਨਾਲ ਸੀ ਉਹ ਕੀ ਹੁਣ ਕਹਾਂ ਜਿਹੜੇ ਅਕਾਲੀ ਦਲ ਨੂੰ ਉਹ ਡੇਰਿਆਂ ਦੇ ਮੁਖੀ ਚਲਾਇਆ ਕਰਨਗੇ? ਉਹਦਾ ਕੀ ਸੰਬੰਧ ਆ? ਜਿਹੜੇ ਸਾਬਕਾ ਸਾਰਾ ਕੁਝ ਸਾਜ਼ਿਸ਼ ਦੀ ਹੋ ਰਿਹਾ। ਇਨ तमाम ਸਾਰੇ ਜਥੇਦਾਰਾਂ ਦੇ ਵਿੱਚੋਂ ਸਵਾਲ ਕੀਤੇ ਜਾ ਰਹੇ ਕਿ ਇੱਕੋ ਇਸ ਤਰ੍ਹਾਂ ਦਾ ਜਥੇਦਾਰ ਹੈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੋਧ ਦੇ ਵਿੱਚ ਤੇ ਬਾਦਲ ਦਲ ਦੇ ਹੱਕ ਦੇ ਵਿੱਚ ਭੁਗਤਦਾ ਨਜ਼ਰ ਆਉਂਦਾ ਹੈ ਤੇ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਦੇ ਵੱਲੋਂ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੇ ਆ ਬਹੁਤ ਸਾਰੇ ਸਵਾਲ ਕੀਤੇ ਜਾਂਦੇ ਖੜਾ ਕੀਤਾ ਹੋਇਆ ਵਾ। ਇਹਨਾਂ ਦੇ ਟਾਈਮ ਤੇ ਉਹ ਜਥੇਦਾਰ ਬਣਿਆ ਸੀਗਾ ਪਟਨਾ ਸਾਹਿਬ ਦਾ, ਔਰ ਉਹਦੇ ਉੱਤੇ ਐਸਾ ਦੋਸ਼ ਲੱਗੇ ਵੀ ਉਹ ਜਥੇਦਾਰ ਦੇ ਕਾਬਲ ਹੀ ਨਹੀਂ ਹੈਗਾ। ਹੁਣ ਉਹਨੂੰ ਪੂਰੀ ਸਪੋਰਟ ਲੈ ਕੇ ਜਿਹੜੇ ਹਰਪ੍ਰੀਤ ਸਿੰਘ ਨੂੰ ਬਦਨਾਮ ਕਰ ਰਹੇ, ਉਹਨੂੰ ਬਦਨਾਮ ਕਰ ਰਹੇ ਜਥੇਦਾਰ ਹਰਪ੍ਰੀਤ ਸਿੰਘ ਨੂੰ। ਗੌਰੇ ਜਿਹੜੇ ਉਹਨੂੰ ਆਪ ਨੂੰ ਕੱਢਿਆ ਹੋਇਆ ਪੰਥੇ ਤੋਂ, ਉੱਥੋਂ ਲਟਾਇਆ ਹੋਇਆ ਉਹਨੂੰ ਕੀ ਹੱਕ ਆ? ਉਹ ਤਾਂ ਸਿਰਫ ਕਹਿੰਦਾ ਵੀ ਸ਼ਾਇਦ ਮੈਂ ਬਣ ਕੇ ਮੈਂ ਵੀ ਦੁਬਾਰਾ ਜਥੇਦਾਰ ਬਣ ਜਾ ਪਟਨਾ ਸਾਹਿਬ ਦਾ। ਉਹ ਤਾਂ ਆਪਣੀ ਰੋਣੇ ਰੋ ਰਿਹਾ, ਔਰ ਪੰਥ ਦੇ ਵਾਸਤੇ ਉਹਦੇ ਪੰਥ ਦੀ ਕੋਈ ਦੇਣ ਨਹੀਂ, ਉਹਦੀ ਕੋਈ ਪੰਥ ਨੂੰ ਕੋਈ ਦੇਣ ਨਹੀਂ ਉਸ ਬੰਦੇ ਦੀ। ਕੀ ਲੱਗਦਾ ਕਿ ਗਿਆਨੀ ਰਘਬੀਰ ਸਿੰਘ ਹੁਣਾਂ ਨੂੰ ਜਾਂ ਜਿਹੜੇ ਹੋਰ ਸਮੁੱਚੇ 4 ਤਖਤ ਸਾਹਿਬਾਨ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਉਹਨਾਂ ਨੂੰ ਭਵਿੱਖ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸੰਬੰਧਿਤ ਤੇ तमाम ਸਾਰੀਆਂ ਜਿਹੜੀਆਂ ਕੌਮ ਦੇ ਸਾਹਮਣੇ ਚੁਣੌਤੀਆਂ ਨੇ ਜਾਂ ਜਿਹੜੇ ਚੈਲੰਜ ਕਰਦੇ ਹੋਏ ਲੋਕ ਨਜ਼ਰ ਆਉਂਦੇ ਆ, ਇਸੇ ਸੰਬੰਧ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੈਣ ਦੀ ਜ਼ਰੂਰਤ ਆ? ਅੱਜ ਕੱਲ੍ਹ ਤਾਂ ਜੇ ਅਸਲੀ ਪੈਣੇ 'ਚ ਫੈਸਲਾ ਲੈਣਾ ਚਾਹੀਦਾ ਪਈ ਇਹਨਾਂ ਨੂੰ ਹੁਣੇ ਮੀਟਿੰਗ ਸੱਦ ਕੇ ਜਥੇਦਾਰਾਂ ਨੂੰ ਇਹਨੂੰ ਪੁੱਛਣਾ ਚਾਹੀਦਾ ਬਾਲ ਨੂੰ ਵੀ ਤੂੰ ਕਿਉਂ ਨਹੀਂ ਸਾਡਾ ਹੁਕਮਨਾਮਾ ਮੰਨਿਆ? ਤੂੰ ਕੌਣ ਹੈ ਸਾਡਾ ਨਾਂ ਹੁਕਮਾਨਾ? ਜੇਕਰ ਇਹ ਹੁਕਮਨਾਮਾ 2 ਦਸੰਬਰ ਦਾ ਲਾਗੂ ਨਹੀਂ ਕਰਾਉਣਗੇ ਤੇ ਇਹ ਜਿਹੜੇ ਜਥੇਦਾਰ ਇਹਨਾਂ ਦਾ ਹਾਲ ਵੀ ਗੁਰਬਚਨ ਸਿੰਘ ਵਾਲਾ ਹੀ ਹੋਏਗਾ, ਜਿੱਦਾਂ ਗੁਰਬਚਨ ਸਿੰਘ ਦਾ ਹਾਲ ਹੋਇਆ। ਹੁਣ ਉਹਨੂੰ 10 ਸਾਲ ਹੋ ਗਏ, ਕਈ ਸਾਲ ਹੋ ਗਏ ਕੱਢੇ ਗੁਰਬਚਨ ਸਿੰਘ ਨੂੰ, ਉਹਨੂੰ ਅਜੇ ਵੀ ਉਹ ਸਹੂਲਤਾਂ ਦਿੱਤੀਆਂ ਜਾ ਰਹੀਆਂ। ਕੀ ਉਹਦਾ ਕੀ ਦੇਣ ਉਹਦੀ? ਕਾਹਦੇ ਵਾਸਤੇ ਕਿ ਉਹਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ? ਔਰ ਜਿਹੜਾ ਜਥੇਦਾਰਾਂ ਨੇ ਕਿਹਾ ਸੀਗਾ ਵੀ ਅਸੀਂ ਉਹਨਾਂ ਨੂੰ ਹੀ ਬੁਲਾਵਾਂਗੇ, ਪਰ ਅੱਜ ਤੱਕ ਉਹਨਾਂ ਜਥੇਦਾਰਾਂ ਨੇ ਗੁਰਬਚਨ ਸਿੰਘ ਨੂੰ ਨਹੀਂ ਬੁਲਾਇਆ, ਨਾ ਬਾਕੀ ਦਸਿਆਂ ਨੂੰ ਬੁਲਾਇਆ। ਜਥੇਦਾਰ ਵੀ ਦੋਸ਼ੀ ਹੈਗੇ ਆ, ਜਥੇਦਾਰ ਵੀ ਤਾਂ ਉਹਦੇ ਵਾਸਤੇ ਕਿਉਂ ਨਹੀਂ ਉਹਨੂੰ ਬੁਲਾ ਕੇ ਪੁੱਛਿਆ ਵੀ ਤੁਹਾਡੇ ਤੋਂ ਹੁਕਮਨਾਮਾ ਜਾਰੀ ਕਿਹਨੇ ਕਰਾਇਆ, ਕਿਹਨੇ ਉਹਨੂੰ ਆਪਣਾ ਸੱਚੇ ਸੌਦੇ ਵਾਲੇ ਨੂੰ ਮਾਫ ਕਰਾਇਆ? ਹੁਣ ਪਹਿਲਾਂ ਗੁਰਮੁਖ ਸਿੰਘ ਸਾਰਾ ਕੁਝ ਦੱਸ ਗਿਆ ਤੇ ਮੈਨੂੰ ਇੱਦਾਂ ਸੱਦਿਆ, ਮੈਂ ਉੱਥੇ ਕਿਹਾ ਵੀ ਜੇ ਇਹ ਗਲਤ ਫੈਸਲਾ ਕਰਾ ਰਹੇ ਜੇ ਹੈ, ਮੁੜ ਕੇ ਉਹ ਤੋਂ ਮੁੱਕਰ ਗਿਆ। ਫਿਰ ਉਸੇ ਵੇਲੇ ਉਹਦੀ ਬਦਲੀ ਦੁਬਾਰਾ ਫਿਰ ਇੱਥੇ ਕਰ ਦਿੱਤੀ ਤਲਵੰਡੀ ਸਾਹਿਬ ਤੋਂ, ਫਿਰ ਹਰਿਆਣੇ ਤੋਂ ਫਿਰ ਵਾਪਸ ਇੱਥੇ ਲੈਣ ਦਾ, ਜਦੋਂ ਆਪਣੀ ਇਹਨਾਂ ਨੂੰ ਮਾਫੀ ਮੰਗਿਆ। ਇਹ ਤਾਂ ਸਾਡੇ ਜਥੇਦਾਰਾਂ ਦਾ ਹਾਲ ਹੈ। ਜੇ ਜਥੇਦਾਰ ਕਾਇਮ ਹੁੰਦੇ ਤਾਂ ਅੱਜ ਕੌਮ ਦਾ ਇਹ ਹਾਲ ਨਾ ਹੁੰਦਾ। ਜਦੋਂ ਭਾਈ ਜੀ ਆਪਣਾ ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਗੋਬਿੰਦ ਰਾਮ ਨੇ ਆਪਣਾ ਸੁਖਦੇਵ ਸਿੰਘ ਬੱਬਰ ਦੀ ਭਰਜਾਈ ਤੇ ਇੱਕ ਹੋਰ ਬੀਬੀ ਨੂੰ ਚੱਕਿਆ ਹੋਇਆ ਸੀਗਾ। ਉਸ ਵੇਲੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਅਲਟੀਮੇਟਮ ਦੇਤਾ ਸੀਗਾ ਗੋਬਿੰਦ ਰਾਮ ਨੂੰ ਵੀ ਇੰਨੇ ਚਿਰ ਦੇ ਵਿੱਚ ਜਾਂ ਤਾਂ ਰਿਹਾ ਕਰਦੇ ਤੇ ਜਾਂ ਅਸੀਂ ਆਉਣ ਲੱਗੇ ਆ। ਅੱਜ ਸਾਡੇ ਸਿੱਖਾਂ ਨੂੰ 30 ਸਾਲ ਹੋ ਗਏ ਆ, ਅੰਦਰ ਬਿਠਿਆਂ ਨੂੰ 35 ਸਾਲ ਹੋ ਗਏ ਆ। ਕਿਸੇ ਜਥੇਦਾਰ ਦੇ ਕੋਈ ਕੰਨ ਤੇ ਜੂੰ ਨਹੀਂ ਸਰਕੀ, ਕਿਸੇ ਜਥੇਦਾਰ ਦੇ ਅੱਗੇ ਹੋ ਕੇ ਅਗਵਾਈ ਨਹੀਂ ਕੀਤੀ ਵੀ ਮੈਂ ਕੌਮ ਦੀ ਅਗਵਾਈ ਕਰਕੇ ਤੇ ਇਹਨਾਂ ਨੂੰ ਛਡਾਵਾਂ। ਬਿਲਕੁਲ ਆਹ ਤੇ ਸਾਡੇ ਜੇ ਜਥੇਦਾਰ ਤਕੜੇ ਹੁੰਦੇ ਤੇ ਅੱਜ ਪੰਥ ਦਾ ਇਹ ਹਾਲ ਹੁੰਦਾ। ਜਥੇਦਾਰਾਂ ਦੀ ਕਮਜ਼ੋਰੀਆਂ ਕਰਕੇ ਹੀ, ਕਿਉਂਕਿ ਜਥੋਂ ਦੇ ਜਥੇਦਾਰ ਗ੍ਰੰਥੀ ਸਿੰਘਾਂ 'ਚੋਂ ਲੱਗਣੇ ਸ਼ੁਰੂ ਹੋਏ ਆ। ਹੁਣ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਜਿਹੜਾ ਪਾਲਣਾ ਵਾ ਉਹ ਆਪਣੀ ਤਨਖਾਹ ਤੋਂ ਕਰਦਾ, ਉਹ ਨਿਰਪੱਖ ਹੋ ਕੇ ਫੈਸਲਾ ਨਹੀਂ ਕਰ ਸਕਦਾ। ਉਹਨੂੰ ਪਤਾ ਜੇ ਮੈਂ ਇਹਨਾਂ ਦੇ ਵਿਰੁੱਧ ਜਾਊਂਗਾ ਤਾਂ ਮੈਨੂੰ ਇਹ ਨੌਕਰੀ ਤੋਂ ਕੱਢ ਦੇਣਗੇ।
ਤੇ ਮੈਂ ਆਪਣਾ ਪਰਿਵਾਰ ਕਿੱਦਾਂ ਪਾਲੂੰਗਾ। ਬਿਲਕੁਲ। ਤਮਾਮ ਸਾਰੇ ਹਾਲ ਦੇ ਵਿੱਚ ਭਖਦੇ ਸਵਾਲਾਂ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਲਾਈਵ ਹੋ ਕੇ ਆਪਣਾ ਪੱਖ ਰੱਖਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਜਿਹੜੇ ਕੁਝ ਸਿਆਸੀ ਲੋਕ ਨੇ ਉਹ ਕਟਹਿਰੇ ਦੇ ਵਿੱਚ ਖੜੇ ਹੁੰਦੇ ਨਜ਼ਰ ਜਾਪਦੇ ਨੇ ਤੇ ਦੂਜੇ ਪਾਸੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਦੇ ਵੱਲੋਂ ਵੀ ਜਿਹੜੇ ਤਮਾਮ ਸਾਰੇ ਸਵਾਲੀਆ ਚਿੰਨ੍ਹ ਨੇ ਉਹ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਪਰ ਲਗਾਏ ਗਏ ਨੇ ਔਰ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਇਹਨਾਂ ਤਮਾਮ ਸਵਾਲਾਂ ਦਾ ਨਤੀਜਾ ਜਾਂ ਸਪਸ਼ਟੀਕਰਨ ਹੈ ਉਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ। ਅੱਗੇ ਵੀ ਵੱਖ-ਵੱਖ ਵਿਸ਼ਿਆਂ ਦੇ ਤਹਿਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।